ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਐਮ ਇਸ਼ੂਜ਼ ਤੋਂ ਬਾਅਦ ਅੱਜ ਦਾ ਵਿਚਾਰ ਦੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਬਾਣੀ, ਜਿਹੜਿਆਂ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਦੇ ਸ਼ਬਦਾਂ ਨੂੰ ਵਿਚਾਰਦੇ ਜੀ। ਔਰ ਅੱਜ ਅਸੀਂ ਜਿਨ੍ਹਾਂ ਦਾ ਸੰਬੰਧ ਬੰਗਾਲ ਨਾਲ ਰਿਹਾ ਹੈ, ਜੈਦੇਵ ਜੀ। ਬਿਲਕੁਲ। ਭਗਤ ਜੈਦੇਵ ਜਿਹੜੇ ਬਹੁਤ ਵੱਡੇ ਸੰਸਕ੍ਰਿਤ ਦੇ ਇਕੱਲੇ ਵਿਦਵਾਨ ਹੀ ਨਹੀਂ ਸਨ, ਅੱਜ ਵੀ ਜੇ ਉਸ ਦੌਰ ਦੇ ਇਹਨਾਂ ਦਾ ਸੰਬੰਧ ਵੀ 12ਵੀਂ 13ਵੀਂ ਸਦੀ 'ਚ ਹੀ ਹੈ। 13ਵੀਂ ਸਦੀ 'ਚ ਉਹੀ ਪੀਰੀਅਡ ਹੈ ਕਿ ਇੱਧਰ ਗੰਜ ਸ਼ੱਕਰ ਦੇ ਵਿੱਚ ਪਾਕਪਤਨ, ਬਾਬਾ ਫਰੀਦ ਔਰ ਦੂਸਰੇ ਜਿਹੜੇ ਨੇ ਨਿਜ਼ਾਮੁਦੀਨ ਔਲੀਆ ਔਰ ਇਹ ਸਾਰਾ ਦੌਰ ਅਜਮੇਰ ਸ਼ਰੀਫ ਵਾਲੇ, ਔਰ ਉਸ ਖਿੱਤੇ ਦੇ ਵਿੱਚ ਬੰਗਾਲ ਦੇ ਵਿੱਚ ਅਜੇ ਹਿੰਦੂ ਰਾਜਿਆਂ ਦਾ ਪ੍ਰਭਾਵ ਸੀ। ਔਰ ਇਹ ਜੈਦੇਵ ਜੀ ਜਿਹੜੇ ਉੱਥੇ ਪੈਦਾ ਹੋਏ ਬ੍ਰਾਹਮਣ ਸਨ, ਔਰ ਇਹਨਾਂ ਦੀ ਇੱਕ ਰਚਨਾ ਗੀਤ ਗੋਬਿੰਦ ਅੱਜ ਵੀ ਇਕੱਲੇ ਸਾਊਥ ਇੰਡੀਆ 'ਚ ਹੀ ਨਹੀਂ, ਨਾਰਥ 'ਚ, ਕਿਉਂਕਿ ਉਦੋਂ ਅਜੇ ਸੰਸਕ੍ਰਿਤ ਦਾ ਬੇਸ ਹਿੰਦੂ ਰਿਆਸਤਾਂ ਦੇ ਵਿੱਚ ਸੀ, ਜਿਵੇਂ ਕਿ ਲੈਟਿਨ ਜ਼ਬਾਨ ਦਾ ਯੂਰਪ ਦੇ ਵਿੱਚ ਸੀ। ਸੋ ਇਹਨਾਂ ਦੀਆਂ ਰਚਨਾਵਾਂ ਗੀਤ ਗੋਬਿੰਦ ਔਰ ਦੋ ਤਿੰਨ ਹੋਰ ਬੜੀਆਂ ਪੋਪੂਲਰ ਨੇ, ਪਰ ਗੀਤ ਗੋਬਿੰਦ ਸਭ ਤੋਂ ਸੁਪਰੀਮਲੀ ਪੋਪੂਲਰ ਹੈ, ਉਹ ਸੰਸਕ੍ਰਿਤ 'ਚ ਨੇ। ਔਰ ਗੁਰੂ ਨਾਨਕ ਸਾਹਿਬ ਕਿਉਂਕਿ ਬੰਗਾਲ 'ਚ ਵੀ ਉਹ ਗਏ, ਔਰ ਜੈਦੇਵ ਉਹਨਾਂ ਦੇ ਉਸ ਟਿਕਾਣੇ ਦੇ ਨਾਲ ਦੋ ਸ਼ਬਦ ਭਗਤ ਜੈਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇੱਕ ਅੱਜ ਪਹਿਲਾ ਸ਼ਬਦ, ਔਰ ਕਿਉਂਕਿ ਉਹਨਾਂ ਦੀ ਕੰਪੋਜੀਸ਼ਨ ਸੰਸਕ੍ਰਿਤ 'ਚ ਹੈ, ਔਰ ਉਸ ਵੇਲੇ ਪੰਜਾਬ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਸਾਰਿਆਂ ਨੂੰ ਅੰਕਿਤ ਕੀਤਾ ਹੈ, ਥੋੜ੍ਹਾ ਬਹੁਤ ਉਸ ਦਾ ਪੰਜਾਬੀਕਰਨ ਕਰਨ ਦੀ ਜ਼ਰੂਰ ਕੋਸ਼ਿਸ਼ ਹੋਈ ਹੈ, ਲੇਕਿਨ ਫਿਰ ਵੀ ਮੂਲ ਰੂਪ ਦੇ ਵਿੱਚ ਇਹ ਸੰਸਕ੍ਰਿਤ ਲਫ਼ਜ਼ ਨੇ ਔਰ ਉਹਨਾਂ ਦਾ ਉਚਾਰਨ ਵੀ ਸੰਸਕ੍ਰਿਤ ਬੇਸ 'ਤੇ ਹੀ ਹੈ। ਅਤੇ ਜ਼ਾਹਰ ਹੈ ਕਿ ਮੈਂ ਉਹਨੂੰ ਐਕਸਪਲੇਨ ਵੀ ਉਸੇ ਅੰਦਾਜ਼ ਕਰਾਂਗਾ ਜਿਹੜੀ ਸ਼ਬਦ ਦੀ ਸਪਿਰਿਟ ਹੈ, ਜਿਹੜੀ ਕਿ ਭਗਤ ਜੈਦੇਵ ਜੀ ਦੇ ਜੇ ਦੋ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਨਕਲੂਡ ਕੀਤੇ, ਤਾਂ ਜ਼ਾਹਰ ਹੈ ਕਿ ਮੈਸੇਜ ਉਹੀ ਹੈ ਜਿਹੜਾ ਕਿ ਗੁਰੂ ਸਾਹਿਬਾਨ ਦਾ ਇਲਾਹੀ ਬਾਣੀ ਰਾਹੀਂ ਹੈ। ਇਹ ਗੁਜਰੀ ਰਾਗ 'ਚ ਹੈ। ਗੁਜਰੀ ਸ਼੍ਰੀ ਜੈਦੇਵ ਜੀ ਕਾ ਪਦਾ ਘਰ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਦੇ ਪੁਰਖ ਮਨੋ ਅਪਸੰਗ ਸਤ ਆਦ ਭਾਵ ਰਤੰਗ, ਪਰਮ ਅਦਭੁਤਮ ਪ੍ਰਕ੍ਰਿਤੈ ਪਰਮ, ਜਦ ਚਿੰਤ ਸਰਬ ਗਤਮ, ਕੇਵਲ ਰਾਮ ਨਾਮ ਮਨੋਰਮਮ, ਬਦ ਅੰਮ੍ਰਿਤ ਤਤਮਯਮ, ਨਾ ਦਨੋਤ ਜਾ ਸਮਰਨੇਨ, ਜਨਮ ਜਰਾਦ ਮਰਨ ਭਯਮ, ਇਛਸ ਜਮਾਦੀ ਪਰਾਭਯੰ, ਜਸ ਸਵਸਤ ਸੁਕ੍ਰਿਤ ਕ੍ਰਿਤੰ, ਤਵ ਭੂਤ ਭਾਵ ਸੰਭਯਮ, परम प्रसन्नम दमंग, लोबादि दृष्ट परगृहम, जद विद आचरणम, तज सकल दोकृत दुर्मति, पज चकर बर शरणंग, हर भगत निज नह केवल, रिद कर्मणा बचसा, जोगेन किम जगेन किम, दानेन किम तपसा, गोबिंद गोबिंदेत जप नर सकल सिद्ध पदम, जयदेव आयो तस सफुटंग, भव भूत ਸਰਬ ਗਤਮ। ਹੁਣ ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ, ਇਸ ਸ਼ਬਦ ਦੀ ਵੀ ਰਹਾਉ ਦੀ ਤੁਕ ਹੈ, ਕੇਵਲ ਰਾਮ ਨਾਮ ਮਨੋਰਮਮ, ਬਦ ਅੰਮ੍ਰਿਤ ਤਤਮਯਮ, ਨਾ ਦਨੋਤ ਜਾ ਸਮਰਣੇਨ, ਜਨਮ ਜਰਾਦ ਮਰਨ ਭੈੰ। ਕਿ ਸਿਰਫ ਤੇ ਸਿਰਫ ਉਸ ਵਾਹਿਗੁਰੂ ਦਾ ਨਾਂ ਹੀ ਸੋਹਣਾ, ਮਨੋਹਰ ਹੁੰਦਾ, ਬਹੁਤ ਸੋਹਣਾ ਹੋਣਾ। ਜਿਹੜਾ ਵਾਹਿਗੁਰੂ ਦਾ ਨਾਮ ਸਭ ਤੋਂ ਸੋਹਣਾ, ਬਦ ਅੰਮ੍ਰਿਤ ਤਤਮਯਮ, ਕਿ ਇਹ ਅੰਮ੍ਰਿਤ ਭਰਪੂਰ ਹੈ। ਤੇ ਬਦ ਦਾ ਮਤਲਬ ਸੰਸਕ੍ਰਿਤ ਕਿ ਬੋਲ, ਕਿ ਜਿਹੜਾ ਇਹ ਅੰਮ੍ਰਿਤ ਭਰਪੂਰ ਵਾਹਿਗੁਰੂ ਦਾ ਨਾਂ ਹੈ, ਰੱਬ ਦਾ ਨਾਂ ਹੈ, ਉਸ ਰਮੇ ਹੋਏ ਵਾਹਿਗੁਰੂ ਦਾ ਨਾਂ ਹੈ, ਉਸ ਨੂੰ ਮੁਖ ਤੋਂ ਬੋਲ। ਤੇ ਜੇ ਤੂੰ ਇਸ ਅੰਮ੍ਰਿਤ ਰੂਪੀ ਰੱਬ ਦੇ ਨਾਂ ਨੂੰ ਬੋਲੇਗਾ ਤਾਂ ਕੀ ਹੋਏਗਾ? ਨਾ ਦਨੋਤ, ਕੋਈ ਦੁੱਖ ਨਹੀਂ ਮਿਲੇਗਾ। ਜਾ ਸਮਰਨੇਨ, ਜਿਸ ਦੇ ਸਿਮਰਨ ਦੇ ਨਾਲ, ਜਨਮ ਜਰਾਦ ਮਰਨ ਭੈੰ, ਕਿ ਜਿਹੜੇ ਬਿਮਾਰੀਆਂ ਨੇ, ਮਾਨਸਿਕ ਰੋਗ
ਔਰ ਜਰਾ ਬੁਢਾਪਾ ਜਿਹੜਾ ਜਿਸ ਦੇ ਨਾਲ ਅਸੀਂ ਦੁਖੀ ਹੁੰਦੇ ਹਾਂ, ਜੀ ਇਹ ਸਾਰੇ ਦੁੱਖ ਜਿਹੜੇ ਨੇ, ਮਰਨ ਭੈਂਗ ਮੌਤ ਦਾ ਡਰ ਵੀ ਜਿਹੜਾ ਹੈ, ਇਹ ਖਤਮ ਹੋ ਜਾਏਗਾ। ਸੋ ਇਹ ਰਹਾਉ ਦੀ ਤੁਕ ਹੈ ਔਰ ਇਸ ਦੀ ਸ਼ੁਰੂਆਤ ਰੱਬ ਦੀ ਸਿਫਤ ਸਲਾਹ ਨਾਲ ਕੀਤੀ ਹੈ। ਪਰਮਾਦੀ, ਇਹ ਦੋ ਸੰਸਕ੍ਰਿਤ ਦੇ ਲਫ਼ਜ਼ਾਂ ਦਾ ਮੇਨ ਹੈ, ਪਰਮ ਦਾ ਮੇਲ ਹੈ, ਜਿਹਨੂੰ ਸੰਧੀ ਛੇਦ ਕਹਿੰਦੇ, ਸੰਧੀ ਕਹਿੰਦੇ ਨੇ, ਤੇ ਜੇ ਉਹਨਾਂ ਨੂੰ ਅਸੀਂ ਅਲੱਗ ਕਰੀਏ ਤਾਂ ਉਹਨੂੰ ਸੰਧੀ ਛੇਦ ਕਹਿੰਦੇ ਨੇ। ਜੀ ਸੋ ਇਹ ਲਫ਼ਜ਼ ਹੈ ਪਰਮਾਦੀ। ਪਰਮ ਕਿ ਉਹ ਸਭ ਤੋਂ ਉੱਚਾ ਹੈ, ਆਦ ਸਭ ਤੋਂ ਪਹਿਲਾਂ, ਮੁੱਢ ਹੈ। ਪਰਮਾਦੀ ਪੁਰਖ ਮਨੋ ਪਿਸੰਗ। ਹੁਣ ਮਨੋ ਪਿਸੰਗ ਵੀ ਦੋ, ਮਨ ਅਨੁਪਮ, ਅਨੁਪਮ ਵੀ ਸੰਸਕ੍ਰਿਤ ਦਾ ਲਫ਼ਜ਼ ਹੈ, ਬਹੁਤ ਸੋਹਣਾ। ਉਹ ਵਾਹਿਗੁਰੂ ਪੁਰਖ ਜਿਹੜਾ ਕਿ ਸਭ ਤੋਂ ਉੱਚਾ ਹੈ, ਹਰ ਚੀਜ਼ ਦਾ ਮੁੱਢ ਹੈ, ਉਹ ਸਭ ਤੋਂ ਸੋਹਣਾ ਹੈ। ਸਤ ਆਦ ਭਾਵ ਰਤਨ, ਕਿ ਉਸ ਦੇ ਵਿੱਚ ਸੱਚ, ਟਰੂਥ ਉਸ ਦਾ ਇਨਹੈਰੈਂਟ ਕਰੈਕਟਰ ਹੈ ਔਰ ਇਹਨਾਂ ਭਾਵਾਂ ਦੇ ਨਾਲ ਉਹ ਰਤਿਆ ਹੋਇਆ, ਭਰਿਆ ਹੋਇਆ। ਭਾਵ ਰਤਮ, ਜੀ ਕਿਉਂਕਿ ਸੰਸਕ੍ਰਿਤ ਦੇ ਵਿੱਚ ਇਹ ਅਖੀਰ 'ਚ ਜਦੋਂ ਇਹਨਾਂ ਦੀਆਂ ਗਰਦਾਨਾਂ ਵੀ ਨੇ, ਸਾ ਤਾਉ ਤੇ ਤਮ ਤਾਉ ਤਾਨ। ਸੋ ਮਮ, ਜਿਵੇਂ ਅਸੀਂ ਇਹ ਪੜ੍ਹਦੇ ਹਾਂ ਜਾਪ ਸਾਹਿਬ ਕਿ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਕਿਉਂਕਿ ਇਹ ਵੀ ਕਿ ਮੈਂ ਨਮਸਕਾਰ ਕਰਦਾ ਹਾਂ, ਸਲੂਟ ਕਰਦਾ ਹਾਂ, ਕਿ ਉਹਨਾਂ ਭਾਵਾਂ ਨਾਲ ਪਰਮ ਅਦਭੁਤਮ, ਕਿ ਉਹ ਰੱਬ ਪਰਮ ਅਦਭੁਤਮ ਸਭ ਤੋਂ ਸੋਹਣਾ ਹੈ। ਪ੍ਰਕ੍ਰਿਤ ਪਰਮ, ਕਿ ਉਹ ਮਾਇਆ ਤੋਂ ਪਾਰ ਹੈ। ਪ੍ਰਕਿਰਤੀ ਸੰਸਕ੍ਰਿਤ ਦੇ ਵਿੱਚ ਮਾਇਆ ਨੂੰ ਕਹਿੰਦੇ ਨੇ। ਜੀ ਪ੍ਰਕ੍ਰਿਤ ਪਰਮ, ਮਾਇਆ ਤੋਂ ਦੂਰ ਹੈ। ਜਦ ਚਿੰਤ ਸਰਬਗਤਮ, ਉਹ ਸਾਰੇ ਪਾਸੇ ਹੈ, ਸਰਬਗਤਮ ਹਰ ਚੀਜ਼ 'ਚ ਹੈ, ਪਰ ਕਿਸੇ ਪਕੜ 'ਚ ਨਹੀਂ ਹੈ। ਜਦ ਚਿੰਤ, ਉਹ ਮਾਇਆ ਤੋਂ ਪਾਰ ਹੈ ਔਰ ਪਕੜ 'ਚ ਨਹੀਂ ਹੈ, ਉਹ ਕਿਸੇ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ, ਕੰਟੈਂਪਲੇਸ਼ਨ 'ਚ ਨਹੀਂ ਆਉਂਦਾ, ਸੋਚ 'ਚ ਨਹੀਂ ਆਉਂਦਾ, ਔਰ ਉਹ ਸਭ ਪਾਸੇ ਸਰਬਗਤਮ, ਉਹ ਹਰ ਚੀਜ਼ ਦੇ ਵਿੱਚ ਭਰਪੂਰ ਹੈ। ਰਹਾਉ ਦਾ ਮੈਂ ਆਲਰੇਡੀ ਵਿਆਖਿਆ ਕਰ ਦਿੱਤੀ ਹੈ। ਜੀ ਇੱਛਸ, ਜੇ ਤੂੰ ਜੋ ਚਾਹੁੰਦਾ ਹੈ, ਕੀ ਚਾਹੁੰਦਾ ਹੈ? ਜਮ ਆਦਿ ਪਰਾਭਿਅਮ, ਕਿ ਮੌਤ ਦਾ ਡਰ ਨਿਕਲ ਜਾਏ ਜਾਂ ਮੌਤ ਦੇ ਡਰ ਨੂੰ ਸ਼ਿਕਸਤ ਮਿਲੇ। ਜਸ ਸਵਸਤ ਸੁਕ੍ਰਿਤ ਕ੍ਰਿਤਮ, ਜਿਹੜਾ ਚਾਹੁੰਦਾ ਹੈ ਕਿ ਉਹਨੂੰ ਸੋਭਾ ਮਿਲੇ, ਸਵਸਤ ਸਿਹਤਮੰਦ ਹੋਏ, ਸੁਕ੍ਰਿਤ ਕ੍ਰਿਤਮ, ਫਿਰ ਹੇ ਇਨਸਾਨ ਭਲਾਈ ਕਰ, ਭਲਾ ਕਰ। ਜੇ ਤੂੰ ਚਾਹੁੰਦਾ ਹੈ ਕਿ ਤੈਨੂੰ ਚੰਗੀ ਸਿਹਤ ਮਿਲੇ, ਤੈਨੂੰ ਸੋਭਾ ਮਿਲੇ, ਤੇ ਫਿਰ ਤੂੰ ਭਲਾਈ ਕਰ। ਭਵ ਭੂਤ ਭਾਵ ਸੰਬਿਅੰਗ, ਕਿ ਉਸ ਦੀ ਬੰਦਗੀ ਕਰਨ ਦੇ ਨਾਲ ਪਾਸਟ ਤੇ ਫਿਊਚਰ, ਇਸ ਦੇ ਵਿੱਚ ਜੇ ਕੁਝ ਮਾੜਾ ਹੈ ਉਹ ਖਤਮ ਹੋ ਜਾਏਗਾ, ਨਾਸ ਹੋਏਗਾ। ਸੰਬਿਅਮ ਹੁੰਦਾ ਹੈ ਨਾਸ ਹੋਣਾ। ਪਰਮੰ ਪ੍ਰਸੰਨ ਮਿਦਮ, ਕਿ ਜੇ ਉਸ ਵਾਹਿਗੁਰੂ ਨੂੰ ਜਿਹੜਾ ਸਭ ਨੂੰ ਪ੍ਰਸੰਨਤਾ ਦੇਣ ਵਾਲਾ ਹੈ ਤੂੰ ਯਾਦ ਕਰੇਂਗਾ, ਤੇ ਫਿਰ ਤੇਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਮੌਤ ਦੇ ਡਰ ਦੀ ਜਿਹੜੀ ਹੈ ਉਹ ਸ਼ਿਕਸਤ ਹੋਏਗੀ, ਤੈਨੂੰ ਸੋਭਾ ਸਿਹਤ ਮਿਲੇਗੀ, ਪਰ ਔਰ ਪਾਸਟ ਔਰ ਫਿਊਚਰ ਦੇ ਨੈਗੇਟਿਵਿਟੀ ਡਿਸਟਰੋਏ ਹੋਏਗੀ। ਪਰ ਇਸ ਦੇ ਲਈ ਸੁਕ੍ਰਿਤ ਕ੍ਰਿਤਮ, ਸ਼ਰਤ ਇਹ ਹੈ ਕਿ ਕਿਰਤ ਕਰ, ਚੰਗੇ ਕੰਮ ਕਰ। ਜੀ ਲੋਭਾਦੀ ਦ੍ਰਿਸ਼ਟ ਪਰ ਗ੍ਰਹਿੰ ਜਦ ਬਿਦ ਆਚਰਣਮ, ਤਜ ਸਕਲ ਦੋਕ੍ਰਿਤਮ ਦੁਰਮਤੀ ਭਜ ਚੱਕਰਵਰ ਸਰਣ, ਕਿ ਉਹਦੇ ਲਈ ਇੱਕ ਸ਼ਰਤ ਇਹ ਵੀ ਹੈ ਲੋਭ ਆਦਿ, ਕਿ ਆਪਣੇ ਆਪ ਨੂੰ ਲਾਲਚ ਤੋਂ ਸਖਣਾ ਕਰ, ਲਾਲਚ ਛੱਡ। ਦ੍ਰਿਸ਼ਟ ਪਰ ਗ੍ਰਹਿਮ, ਕਿਸੇ ਦੇ ਘਰ ਦੇ ਉੱਤੇ ਮਾੜੀ ਨਜ਼ਰ ਨਾ ਰੱਖ, ਇਹ ਆਚਰਣਹੀਨਤਾ ਨਾ ਹੋਏ। ਜਦ ਬਿਦ ਆਚਰਣਮ, ਕਿ ਵਿਧੀ ਦੇ ਉਲਟ, ਵਿਧੀ ਹੈ ਤੇ ਜਦ ਹੈ ਉਲਟ, ਕਿ ਜਿਹੜਾ ਇੱਕ ਆਚਰਣ ਹੈ, ਕਰੈਕਟਰ ਹੈ, اخلاق ਹੈ, ਉਸ ਦੇ ਵੱਲ ਪਿੱਠ ਨਹੀਂ ਕਰਨੀ ਹੈ। ਫਿਰ ਤਜ ਸਕਲ ਦੋਕ੍ਰਿਤ ਦੁਰਮਤੀ, ਕਿ ਮਾੜੀ ਕ੍ਰਿਤ, ਮਾੜੀ ਮਤ, ਇਸ ਨੂੰ ਛੱਡ। ਭਜ ਚੱਕਰ ਬਰ ਸ਼ਰਣੰ, ਹੁਣ ਕਿਉਂਕਿ ਜਿਹੜਾ ਸ਼ਿਵ ਜੀ, ਉਹਨਾਂ ਦੀ ਕ੍ਰਿਸ਼ਨ ਜੀ ਦਾ ਸੁਦਰਸ਼ਨ ਚੱਕਰ ਦੇ ਨਾਲ ਜੁੜਿਆ ਹੋਇਆ ਸਰਗੁਣ ਹੈ। ਸੋ ਇੱਥੇ ਭਗਤ ਜੈਦੇਵ ਇਹ ਕਹਿੰਦੇ ਨੇ ਕਿ ਉਹ ਵਾਹਿਗੁਰੂ ਜਿਹੜੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਔਰ ਸਾਰੀ ਸ੍ਰਿਸ਼ਟੀ ਉਸ ਚੱਕਰ ਦੇ ਥੱਲੇ ਆਂਦੀ, ਉਹਦੀ ਸ਼ਰਨ ਲੈ, ਦੁਰਮਤ ਛੱਡ, ਮਾੜੇ ਕੰਮ ਛੱਡ, ਸੁਕ੍ਰਿਤ ਕਰੇਗਾ ਤੇ ਫਿਰ ਰੱਬ ਤੇਰੇ ਤੇ ਮਿਹਰਬਾਨ ਹੋਏਗਾ, ਤੈਨੂੰ ਖੁਸ਼ੀ ਮਿਲੇਗੀ। ਹਰ ਭਗਤ ਨਿਜ ਨਹਿ ਕੇਵਲਾ ਰਿਦ ਕਰਮਣਾ ਬਚਗਾ, ਜੋਗੇਨ ਕਿਮ ਜਗੇਨ ਕਿਮ ਦਾਨੇਨ ਕਿਮ ਤਪਸਾ। ਹੁਣ ਬ੍ਰਾਹਮਣਵਾਦ ਦੇ ਮਤ 'ਚ 4 ਤਰੀਕੇ ਸੀ ਰੱਬ ਨੂੰ ਪਾਣ ਦੇ। ਜੋਗੀ ਬਣਨਾ,
ਯੱਗ ਹਵਨ ਕਰਨੇ, ਦਾਨ ਕਰਨਾ ਤੇ ਤਪੱਸਿਆ ਕਰਨੀ। ਜੀ ਹੁਣ ਭਗਤ ਜੈਦੇਵ ਉਹਨਾਂ ਚਾਰਾਂ ਨੂੰ ਨਿਕਾਰਦੇ ਨੇ ਕਿ ਜੇ ਤੂੰ ਵਾਹਿਗੁਰੂ ਦੀ ਪ੍ਰੇਮਾ ਭਗਤੀ ਚ ਹੈ, ਉਸ ਦੇ ਪਿਆਰ ਦੀ ਬੰਦਗੀ ਚ ਤੂੰ ਆ ਗਿਆ, ਹਰ ਭਗਤ ਨਿਜ, ਫਿਰ ਤੂੰ ਰੱਬ ਦਾ ਆਪਣਾ ਭਗਤ ਹੈ। ਨਹਿ ਕੇਵਲ ਆ, ਫਿਰ ਤੂੰ ਪੂਰਨ ਤੌਰ ਤੇ ਪਵਿੱਤਰ ਹੋਏਗਾ ਜੇ ਰੱਬ ਦੀ ਸ਼ਰਨ ਚ ਹੋਏਗਾ। ਜੀ ਰਿੱਧ ਕਰਮਣਾ ਬਚਗਾ, ਪਰ ਸ਼ਰਤ ਇਹ ਹੈ ਕਿ ਮਨ ਤੇ ਕਰਮ ਕਰਕੇ, ਮਨ ਤੇ ਬਚਨ ਕਰਕੇ ਤੇਰੀ ਜਿਹੜੀ ਕਿਰਤ ਹੈ ਉਹ ਸੁਕ੍ਰਿਤ ਹੋਏ, ਸਚਿਆਰਤਾ ਦੇ ਨਾਲ ਤੂੰ ਆਪਣੀ ਜ਼ਿੰਦਗੀ ਜੀਵੇਂ। ਤੇ ਜੇ ਤੂੰ ਰੱਬ ਦਾ ਪਿਆਰਾ ਬਣ ਕੇ ਉਸ ਦੀ ਸ਼ਰਨ ਚ ਆਏਗਾ, ਫਿਰ ਤੈਨੂੰ ਯੋਗ ਜਾਂ ਯੱਗ ਜਾਂ ਦਾਨ ਜਾਂ ਤਪੱਸਿਆ ਦੀ ਕੋਈ ਲੋੜ ਨਹੀਂ ਹੈ। ਕਿਮ, ਫਿਰ ਤੈਨੂੰ ਕੋਈ ਲੋੜ ਨਹੀਂ ਹੈ, ਇਹਦੀ ਕੀ ਲੋੜ ਹੈ? ਤੇ ਅਖੀਰ ਚ ਭਗਤ ਜੈਦੇਵ ਜੀ ਫਰਮਾਉਂਦੇ ਨੇ, ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ, ਕਿ ਜੇ ਉਸ ਵਾਹਿਗੁਰੂ, ਉਸ ਗੋਬਿੰਦ ਦੀ ਤੁਸੀਂ ਸ਼ਰਨ ਦੇ ਵਿੱਚ ਆਉਂਦੇ ਹੋ, ਇਨਸਾਨ ਉਸ ਦੀ ਸ਼ਰਨ ਵਿੱਚ ਆ ਜਿਹੜਾ ਕਿ ਸਕਲ ਸਿੱਧ ਪਦਮ, ਪਦਮ ਹੁੰਦਾ ਹੈ ਖਜ਼ਾਨਾ, ਸਿੱਧ ਸਿੱਧੀਆਂ, ਜੀ ਕਿ ਜਿਹੜਾ ਵਾਹਿਗੁਰੂ ਸਾਰਾ ਸਿੱਧੀਆਂ ਦਾ ਖਜ਼ਾਨਾ ਹੈ, ਉਸ ਦੀ ਸ਼ਰਨ ਵਿੱਚ ਆ। ਜੈ ਦੇਵ ਆਇਓ ਤਸ ਸਫੁਟੰ ਭਵ ਭੂਤ ਸਰਬ ਗਤਮ, ਕਿ ਜੈ ਦੇਵ ਉਸ ਵਾਹਿਗੁਰੂ ਦੀ ਸ਼ਰਨ ਚ ਆਇਆ ਖੁੱਲਮ ਖੁੱਲਾ, ਪੂਰਾ ਲਲਕਾਰ ਕੇ, ਪੂਰਾ ਜਿਹੜਾ ਐਲਾਨ ਕਰਕੇ ਕਿ ਮੈਂ ਕਿਸੇ ਹੋਰ ਜਪ ਤਪ ਦਾਨ ਯੱਗ ਕਿਸੇ ਨੂੰ ਨਹੀਂ ਮੰਨਦਾ। ਜੈ ਦੇਵ ਆਇਓ ਤਸ, ਉਸ ਵਾਹਿਗੁਰੂ ਦੀ ਸਫੁਟੰ ਖੁੱਲਮ ਖੁੱਲਾ, ਭਵ ਭੂਤ ਸਰਬ ਗਤਮ, ਉਹ ਵਾਹਿਗੁਰੂ ਜਿਹੜਾ ਬੀਤੇ ਚ ਵੀ ਸੀ, ਜਿਹੜਾ ਅੱਜ ਵੀ ਹੈ, ਜਿਹੜਾ ਕੱਲ ਵੀ ਹੋਏਗਾ, ਔਰ ਸਰਬ ਗਤਮ ਜਿਹੜਾ ਓਮਨੀ ਪ੍ਰੈਜ਼ੈਂਟ ਹੈ, ਹਰ ਥਾਂ ਤੇ ਮੌਜੂਦ ਹੈ, ਜੀ ਉਸ ਵਾਹਿਗੁਰੂ ਦੀ ਮੈਂ ਸ਼ਰਨ ਚ। ਸੋ ਇਹ ਭਗਤ ਜੈਦੇਵ ਜੀ ਦਾ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।